ਅੱਛਾ ਜੀ, ਇੱਕ ਬੰਦਾ ਬਾਂਦਰਾਂ ਤੋਂ ਵੇਚ ਕੇ ਲੱਖਾਂ ਰੁਪਈਆ ਕਮਾਉਣ ਵਾਲਾ ਅੱਜ ਉਹਦੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਇੱਕ ਵੀ ਰੁਪਈਆ ਉਹਨੇ ਇਨਵੈਸਟ ਨਹੀਂ ਕੀਤਾ ਤੇ ਲੱਖਾਂ ਰੁਪਈਆਂ ਦਾ ਮਾਲਕ ਬਣ ਗਿਆ। ਕਾਫੀ ਦੇਰ ਪੁਰਾਣੀ ਸਟੋਰੀ ਆ ਤੇ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕਿ ਇੱਕ ਅਜਨਬੀ ਬੰਦਾ ਕਿਸੇ ਪਿੰਡ ਦੇ ਵਿੱਚ ਆ ਗਿਆ। ਉਹ ਤੇ ਉਹਦਾ ਸੈਕਟਰੀ ਦੋਵੇਂ ਪਿੰਡ ਦੇ ਵਿੱਚ ਆ ਗਏ ਤੇ ਉਹਨਾਂ ਨੇ ਪਿੰਡ ਦੇ ਵਿੱਚ ਆਣ ਕੇ ਐਲਾਨ ਕਰਵਾਤਾ ਕਿ ਇੱਕ ਬਾਂਦਰ ਦਾ ਰੇਟ 10 ਰੁਪਈਏ ਆ। ਜਿੰਨੇ ਬਾਂਦਰ ਫੜ ਕੇ ਦਿਓਗੇ ਉਹਨੇ 10 ਰੁਪਈਏ ਲਈ ਜਾਓ। ਉਸ ਵਕਤ ਦੇ ਵਿੱਚ 10 ਰੁਪਈਆਂ ਦੀ ਬੜੀ ਔਕਾਤ ਸੀ, ਬੜੇ ਮਹਿਨੀ ਰੱਖਦਾ ਸੀਗਾ 10 ਰੁਪਈਏ। ਉਹਨਾਂ ਨੇ ਜਦੋਂ ਐਲਾਨ ਕਰਵਾਤਾ ਉਸ ਪਿੰਡ ਦੇ ਇਰਦ ਗਿਰਦ ਬਹੁਤ ਜ਼ਿਆਦਾ ਬਾਂਦਰ ਸੀਗੇ। ਆਵਾਮ ਨੇ ਬਾਂਦਰ ਫੜਨੇ ਸ਼ੁਰੂ ਕਰ ਦਿੱਤੇ। ਬਾਂਦਰ ਲਿਆਣ ਕੇ ਦੇਈ ਜਾਣ ਤੇ 10-10 ਰੁਪਈਏ ਲਈ ਜਾਣ। ਕਾਫੀ ਤਾਦਾਦ 'ਚ ਉਹਨਾਂ ਨੇ ਤਕਰੀਬਨ 900 ਦੇ ਕਰੀਬ ਬਾਂਦਰ ਇਕੱਠੇ ਕਰ ਲਏ। 900 ਦੇ ਕਰੀਬ ਉਹਨਾਂ ਨੇ ਬਾਂਦਰ ਇਕੱਠੇ ਕਰ ਲਏ। ਹੁਣ ਆਵਾਮ ਦਾ ਨਾ ਬਾਂਦਰ ਲੈ ਕੇ ਆਉਣਾ ਬਹੁਤ ਜ਼ਿਆਦਾ ਘੱਟ ਹੋ ਗਿਆ। ਉਹਨੇ ਦੁਬਾਰਾ ਐਲਾਨ ਕਰਤਾ ਕਿ ਹੁਣ ਇੱਕ ਬਾਂਦਰ ਫੜਨ ਦਾ ਰੇਟ 20 ਰੁਪਈਏ ਦਾਂਗਾ, ਜਿਹੜਾ ਇੱਕ ਬਾਂਦਰ ਫੜ ਕੇ ਦੇਗਾ। ਆਵਾਮ ਦਾ ਜੋਸ਼ ਫੇਰ ਵੱਧ ਗਿਆ। ਥੋੜੇ ਬਾਂਦਰ ਰਹਿ ਗਏ, ਜਿਹੜੇ ਤਗੜੇ ਬਾਂਦਰ ਜਿਹੜੇ ਹੱਥੀ ਨਹੀਂ ਸੀ ਆਂਦੇ। ਆਵਾਮ ਦਾ ਫਿਰ ਜੋਸ਼ ਵੱਧ ਗਿਆ। ਆਵਾਮ ਫੇਰ ਨਿਕਲੀ ਬਾਹਰ। ਉਹਨਾਂ ਨੇ ਜਿਹੜੇ ਹੈ ਸੀ ਨਾ ਬਾਂਦਰ, ਉਹ ਵੀ ਫੜ ਕੇ ਲਿਆਂਦੇ ਤੇ 20 ਰੁਪਈਏ ਲਿਆਣ ਕੇ 20 ਰੁਪਈਏ ਇੱਕ ਬਾਂਦਰ ਤੇ। ਅੱਛਾ, ਉਹਨਾਂ ਨੇ ਨਾ ਜਦੋਂ ਬਿਲਕੁਲ ਬਾਂਦਰ ਆਣੇ ਹਟ ਗਏ ਨਾ, ਉਹਨਾਂ ਨੇ ਫੇਰ ਐਲਾਨ ਕਰਤਾ ਕਿ ਇੱਕ ਬਾਂਦਰ ਦਾ ਰੇਟ 30 ਰੁਪਈਏ। ਜਿਹੜਾ ਬੰਦਾ ਬਾਂਦਰ ਫੜ ਕੇ ਲਿਆਏਗਾ ਉਹਨੂੰ ਮੈਂ 30 ਰੁਪਈਏ ਦਾਂਗਾ। ਆਵਾਮ ਦਾ ਜੋਸ਼ ਹੋਰ ਜ਼ਿਆਦਾ ਵਧਿਆ। ਜਿਹੜਾ ਕਿਤੇ ਇੱਕਾ ਦੁੱਕਾ ਬਾਂਦਰ ਰਹਿੰਦਾ ਸੀ ਨਾ, ਉਹਨਾਂ ਨੇ ਉਹ ਵੀ ਫੜ ਕੇ ਲਿਆਣ ਕੇ ਉਸ ਮਾਲਕ ਨੂੰ ਦਿੱਤਾ। ਉਹਨਾਂ ਨੇ 30 ਰੁਪਈਏ ਲੈ ਲਏ, 30 ਰੁਪਈਏ ਇੱਕ ਬਾਂਦਰ ਦੇ ਲੈ ਲਏ। ਅੱਛਾ ਜੀ, ਉਹਨੂੰ ਕਿਸੇ ਕੰਮ ਦੇ ਸਿਲਸਿਲੇ 'ਚ ਬਾਹਰ ਜਾਣਾ ਪੈ ਗਿਆ ਤੇ ਉਹ ਆਪਦੇ ਸੈਕਟਰੀ ਨੂੰ ਉੱਥੇ ਛੱਡ ਗਿਆ। ਆਪ ਉਹ ਚਲਾ ਗਿਆ ਦੂਰ। ਹੁਣ ਉਹਨਾਂ ਦੇ ਸੈਕਟਰੀ ਨੇ ਪਿੰਡ ਵਾਲਿਆਂ ਨੂੰ ਕੀ ਮਸ਼ਵਰਾ ਦਿੱਤਾ? ਉਹਨਾਂ ਨੇ ਕਿਹਾ ਵੀ ਬਾਂਦਰ ਸਾਰੇ ਹੋ ਗਏ ਆ ਖਤਮ ਤੇ ਹੁਣ ਤੁਸੀਂ ਕਿੱਥੋਂ ਬਾਂਦਰ ਫੜ ਕੇ ਦੋਗੇ ਤੇ ਪੈਸਾ ਕਿੱਥੋਂ ਕਮਾਓਗੇ? ਤੇ ਮੈਂ ਤੁਹਾਨੂੰ ਇੱਕ ਮਸ਼ਵਰਾ ਦਿੰਨਾ ਵਾ, ਤੁਸੀਂ ਮੈਨੂੰ 35 ਰੁਪਈਏ ਦੇ ਹਿਸਾਬ ਨਾਲ ਬਾਂਦਰਾਂ ਦੇ ਪੈਸੇ ਦਵੋ, ਮੈਂ ਸਾਰੇ ਬਾਂਦਰ ਛੱਡ ਦਿੰਨਾ ਵਾ। ਉਸ ਤੋਂ ਬਾਅਦ ਇਹਨੇ ਆਪੇ ਆਣ ਕੇ ਇੱਕ ਬਾਂਦਰ ਦਾ ਰੇਟ 50 ਰੁਪਈਏ ਕਰਨਾ ਤੇ ਤੁਸੀਂ ਫੜ ਦਿਓ ਤੇ 50 ਰੁਪਈਏ ਲੈ ਲਿਓ। ਪਿੰਡ ਵਾਲੇ ਭੋਲੇ ਲੋਕ ਸੀ, ਉਹਦੀਆਂ ਗੱਲਾਂ 'ਚ ਆ ਗਏ। ਉਹਨਾਂ ਨੇ 35 ਰੁਪਈਆਂ ਦਾ ਹਿਸਾਬ ਸੈਕਟਰੀ ਨੂੰ ਦਿੱਤਾ, ਬਾਂਦਰ ਸਾਰੇ ਆਜ਼ਾਦ ਕਰਵਾਤੇ। ਸੈਕਟਰੀ ਨੇ ਉਹ 35 ਰੁਪਈਆਂ ਦਾ ਹਿਸਾਬ ਲਿਆ, ਕਿੱਕ ਮਾਰੀ ਤੇ ਅਲੀ ਮੌਲਾ ਹੋ ਗਏ। ਉਹ ਬਾਂਦਰ ਵੀ ਆਜ਼ਾਦ ਹੋ ਗਏ। 35 ਰੁਪਈਆਂ ਦੇ ਹਿਸਾਬ ਨਾਲ ਲੱਖਾਂ ਰੁਪਈਆ ਉਸ ਬੰਦੇ ਨੇ ਕਮਾ ਕੇ ਤੇ ਪਿੰਡੋਂ ਬਾਹਰ ਨਿਕਲ ਗਿਆ। ਆਹ ਵਾ ਜੀ ਪੇਂਡੂ ਲੋਕਾਂ ਦਾ ਹਾਲ।